ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੀਸਰੇ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬੇਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਬੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਜੀ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਪਾਂ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਮੀਂਹ ਦੇ ਕਾਰਨ ਕਰਕੇ ਹਿਮਾਚਲ ਦੇ ਵਿੱਚ ਭਾਈ ਮੀਂਹ ਹੈਗਾ ਤੇ ਉਸ ਕਰਕੇ ਬਹੁਤ ਸਾਰੇ ਹਾਈਵੇ ਬੰਦ ਹੋ ਗਏ। ਦੇਖੋ ਜੀ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਹ ਮੀਂਹ ਨੇ ਭਾਰੀ ਤਬਾਹੀ ਜਿਹੜੀ ਹੈ ਜੀ ਉਹ ਮਚਾਈ ਆ। ਸ਼ਿਮਲਾ ਕਾਲਕਾ ਹਾਈਵੇ ਜਿਹੜਾ ਜੀ ਉਹਦੇ ਢਿੱਗਾਂ ਡਿੱਗਣ ਕਰਕੇ ਬੰਦ ਹੋ ਗਿਆ। ਬਹੁਤ ਸਾਰੇ ਲੋਕ ਜਿਹੜੇ ਆ ਜੀ ਫਸ ਗਏ ਆ ਪਹਾੜਾਂ ਦੇ ਉੱਤੇ, ਜਿਹੜੇ ਜੀ ਉਹ ਗਏ ਹੋਏ। 18 ਲੋਕਾਂ ਦੇ ਹੁਣ ਤੱਕ ਮਾਰੇ ਜਾਣ ਦੀ ਖਬਰ ਹੈ ਹਿਮਾਚਲ ਦੇ ਵਿੱਚੋਂ। ਔਰ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਬਿਲਡਿੰਗਾਂ ਦਾ ਜਿਹੜਾ ਜੀ ਹੋਇਆ, ਜਿਹਦੇ ਵਿੱਚ ਨਿੱਜੀ ਜਾਇਦਾਦ ਵੀ ਸ਼ਾਮਲ ਹੈ, ਸਰਕਾਰੀ ਕੁਝ ਜਿਹੜੀਆਂ ਦੀ ਉਹ ਬਿਲਡਿੰਗਾਂ ਸ਼ਾਮਲ ਨੇ। ਸੋਲਨ 'ਚ 5, ਮੰਡੀ 'ਚ 3, ਹਮੀਰਪੁਰ ਦੇ ਵਿੱਚ 2, ਊਨਾ ਤੇ ਬਿਲਾਸਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਬੰਦੇ ਦੀ ਮੌਤ ਜਿਹੜੀ ਆ ਜੀ ਪਾਣੀ ਦੀ ਵਜ੍ਹਾ ਕਰਕੇ ਹੋਈ ਆ। ਔਰ ਕਿਨੌਰ ਦੇ ਕਾਂਗੜਾ ਕਸਬੇ ਦਾ ਜਿਹੜਾ ਸੜਕ ਰਾਹੀਂ ਸੰਪਰਕ ਇਹ ਵੀ ਟੁੱਟ ਗਿਆ। ਇੱਥੇ 100 ਦੇ ਕਰੀਬ ਲੋਕ ਜਿਹੜੇ ਆ ਉਹ ਉੱਪਰ ਫਸੇ ਹੋਏ ਆ। ਇਹਦੇ ਨਾਲ ਜਿਹੜਾ ਜੀ ਜ਼ੋਰਦਾਰ ਜਿਹੜੀ ਬਰਸਾਤ ਹੋਈ ਆ, ਇਹਦੇ ਕਰਕੇ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦੇ ਵਿੱਚ 2 ਲੱਖ ਕਿਊਸੈਕ ਤੇ ਪੌਂਗ ਡੈਮ ਦੇ ਵਿੱਚ 4 ਲੱਖ ਕਿਊਸੈਕ ਪਾਣੀ ਜਿਹੜਾ ਜੀ ਉਹ ਦਰਜ ਕੀਤਾ ਗਿਆ। ਜਿਹੜਾ ਕਿਉਂਕਿ ਡੈਮ ਦੇ ਵਿੱਚ ਪਾਣੀ ਜਿਹੜਾ ਜੀ ਇਸ ਵਾਰੀ ਬਹੁਤ ਘੱਟ ਸੀਗਾ, ਸਾਲ ਦੇ ਸਭ ਤੋਂ ਵੱਧ ਇਹ ਪਾਣੀ ਜਿਹੜਾ ਜੀ ਉਹ ਦਰਜ ਕੀਤਾ ਗਿਆ, ਜਿਹੜਾ ਇੱਕ ਦਿਨ ਦੇ ਵਿੱਚ ਆਉਣ ਵਾਲਾ। ਭਾਖੜਾ ਡੈਮ ਦੇ ਵਿੱਚ 2 ਲੱਖ ਕਿਊਸੈਕ ਤੇ ਡੈਮ ਦੇ ਅੰਦਰ ਦਾ ਪਾਣੀ ਦਾ ਪੱਧਰ ਹੁਣ ਜਿਹੜਾ ਜੀ 1600 ਤੋਂ ਟੱਪ ਗਿਆ, 1605 ਫੁੱਟ ਜਿਹੜਾ ਉਹ ਹੋ ਗਿਆ। ਇਹਦੇ ਨਾਲ ਕੁਝ ਥਾਵਾਂ ਦੇ ਉੱਤੇ ਜਿਹੜੇ ਜੀ ਉਹ ਹੜ੍ਹਾਂ ਵਾਲੀ ਬਣੀ ਹੋਈ ਆ। ਸਤਲੁਜ ਦੇ ਵਿੱਚ 70,000 ਕਿਊਸੈਕ ਪਾਣੀ ਜਿਹੜਾ ਉਹ ਛੱਡਿਆ ਗਿਆ। ਇੱਥੇ ਧੁੱਲੇਵਾਲ, ਸੈਂਸੋਵਾਲ ਤੇ ਸ਼ੇਰਗੜ੍ਹ ਮੰਡ ਇਹਦੇ ਨੇੜੇ ਜਿਹੜਾ ਪਾਣੀ ਵੱਧ ਰਿਹਾ, ਜਿਹਦੇ ਕਰਕੇ ਇੱਥੇ ਹਾਈ ਅਲਰਟ ਵੀ ਜਾਰੀ ਕੀਤਾ ਗਿਆ। ਬਿਆਸ ਦੇ ਵਿੱਚ ਵੀ ਪਾਣੀ ਜਿਹੜਾ ਛੱਡਿਆ ਗਿਆ ਜੀ। ਇੱਥੇ ਵੀ ਬਿਆਸ ਤੇ ਕੰਢੇ ਤੇ ਬੈਠੇ ਜਿਹੜੇ ਪਿੰਡ ਨੇ ਜਾਂ ਜਿਹੜਾ ਦਰਿਆ ਬਹੁਤੇ ਲੋਕ ਵਾਹੁੰਦੇ ਆ ਮਨ ਦੇ ਖੇਤਰ ਦੇ ਵਿੱਚ, ਉਹਨਾਂ ਦੀਆਂ ਫਸਲਾਂ ਜਿਹੜੀਆਂ ਜੀ ਉਹ ਡੁੱਬਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ। ਮੁਕੇਰੀਆ ਤੇ ਮਾਛੀਵਾੜਾ ਦੇ ਕੁਝ ਖੇਤਰਾਂ ਦੇ ਵਿੱਚ ਵੀ ਹੜ੍ਹ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ। ਬੇਸ਼ੱਕ ਪੰਜਾਬ ਦੇ ਵਿੱਚ ਵੀ ਮਾਝਾ ਤੇ ਦੁਆਬਾ ਦੇ ਖੇਤਰ ਦੇ ਵਿੱਚ ਜਿਹੜਾ ਜੀ ਉਹ ਮੀਂਹ ਪਿਆ, ਪਰ ਜਿਹੜਾ ਮਾਲਵਾ ਹੈ ਇਹਦੀ ਇੱਕ ਬੈਲਟ ਅਜੇ ਵੀ ਸੁੱਕੀ ਜਿਹੜੀ ਹੈਗੀ ਆ। ਮਾੜਾ ਮੋਟਾ ਜਿਹੜਾ ਜੀ ਮੀਂਹ ਪਿਆ, ਕੁਝ ਥਾਵਾਂ ਦੇ ਉੱਤੇ ਭਾਰੀ ਮੀਂਹ ਦੀਆਂ ਖਬਰਾਂ ਜ਼ਰੂਰ ਆ ਰਹੀਆਂ ਨੇ ਜੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ਵੈਸੇ ਤਾਂ ਜਦੋਂ ਦੀ ਇਹ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਆ, ਕੋਈ ਨਾ ਕੋਈ ਕੇਸ ਦਰਜ ਹੋਇਆ ਹੀ ਰਹਿੰਦਾ ਆ, ਫਿਰ ਵੀ ਬਹੁਤ ਸਾਰਾ ਕੰਮ ਕਰ ਗਏ ਆ। ਕੇਜਰੀਵਾਲ, ਸਿਸੋਦੀਆ ਤੇ ਹੋਰਨਾਂ ਦੇ ਖਿਲਾਫ ਵੀ ਚਾਰਜਸ਼ੀਟ ਦਾਖਲ ਹੋਈ ਆ। ਇਹ ਫਰਵਰੀ 1918 ਦੇ ਵਿੱਚ ਜਿਹੜੇ ਚੀਫ ਸੈਕਟਰੀ ਨੇ, ਉਹਨੇ ਜਿਹੜੀ ਹੈ ਜੀ ਅੰਸ਼ੂ ਪ੍ਰਕਾਸ਼, ਉਹਨੇ ਇਹ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਰਕਾਰੀ ਨਿਵਾਸ ਸਥਾਨ ਦੇ ਉੱਤੇ ਉਹਨਾਂ ਦੇ ਨਾਲ ਬਦਸਲੂਕੀ ਗਈ ਹੈ। ਇਹਦੇ ਤਹਿਤ ਮਾਮਲਾ ਜਿਹੜਾ ਜੀ ਉਹ ਦਰਜ ਕਰਵਾਇਆ ਸੀਗਾ। ਪੁਲਿਸ ਨੇ ਤਕਰੀਬਨ 5 ਘੰਟੇ ਦੇ ਕਰੀਬ ਜਿਹੜੀ ਪੁੱਛਗਿੱਛ ਹੈ ਉਹ ਅਰਵਿੰਦ ਕੇਜਰੀਵਾਲ ਹੋਰਾਂ ਤੋਂ ਸੀਗੀ ਜੀ। FIR ਤਾਂ ਨਹੀਂ, ਪਰ ਹੁਣ ਚਾਰਜਸ਼ੀਟ ਜਿਹੜੀ ਦਾਖਲ ਹੋਈ ਆ ਉਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਦੇ ਨਾਲ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 11 ਵਿਧਾਇਕ, ਜਿਹਦੇ ਚ ਅਮਾਨਤ ਅੱਲਾ ਖਾਨ, ਪ੍ਰਕਾਸ਼ ਜਰਵਾਲ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ, ਦਿਨੇਸ਼ ਮੋਹਨੀਆ, ਨਿਤਿਨ ਤਿਆਗੀ, ਰਾਜ ਗੋਬਿੰਦ, ਸੰਜੀਵ ਝਾ ਤੇ ਅਜੇ ਦੱਤ, ਰਜੇਸ਼ ਰਿਸ਼ੀ ਜਿਹੜੇ ਆ ਜੀ ਉਹ ਨਾਮਜ਼ਦ ਕੀਤੇ ਗਏ ਆ। ਇਹ ਕੋਈ 1300 ਸਫ਼ਿਆਂ ਦੀ ਚਾਰਜਸ਼ੀਟ ਹੈ ਜੀ ਜਿਹੜੀ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਹੈ। ਇਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਕੇਜਰੀਵਾਲ, ਸਿਸੋਦੀਆ ਤੇ ਹੋਰ ਵਿਧਾਇਕਾਂ ਨੇ ਮਿਲ ਕੇ ਸਾਜ਼ਿਸ਼ ਰਚੀ ਤੇ ਮੁੱਖ ਸਕੱਤਰ ਨੂੰ ਧਮਕਾਇਆ। ਕੁੱਟਮਾਰ ਨਹੀਂ, ਇਹਦੇ ਵਿੱਚ ਜਿਹੜੀ ਵੀ ਇਹ ਗੱਲ ਕਹੀ ਗਈ ਹੈ ਕਿ ਸਾਜ਼ਿਸ਼ ਰਚੀ ਤੇ ਧਮਕਾਇਆ
ਇਹਨਾਂ ਦੇ ਖਿਲਾਫ ਧਾਰਾ 149 ਦੇ ਤਹਿਤ ਕੁਝ ਹੋਰ ਗੰਭੀਰ ਧਾਰਾਵਾਂ ਚਾਰਜਸ਼ੀਟ ਦੇ ਵਿੱਚ ਲਾਈਆਂ ਗਈਆਂ, ਜਿਹਦੇ ਚ ਸਾਜ਼ਿਸ਼ ਰਚਣੀ, ਬੇਇੱਜ਼ਤ ਕਰਨਾ, ਝਗੜੇ ਲਈ ਉਕਸਾਉਣਾ ਜਿਹੜਾ ਜੀ ਉਹ ਸ਼ਾਮਲ ਹੈ। 25 ਅਗਸਤ ਨੂੰ ਇਹਦੀ ਸੁਣਵਾਈ ਜਿਹੜੀ ਹੈ ਜੀ ਇਹ ਹੋਊਗੀ ਔਰ ਦੋ ਜਿਹੜੇ ਵਿਧਾਇਕ ਸੀਗੇ ਜੀ ਅਮਾਨਤੁੱਲਾ ਖਾਂ ਤੇ ਪ੍ਰਕਾਸ਼ ਜਰਵਾਲ ਨੂੰ ਜੇਲ੍ਹ ਜਾਣਾ ਪਿਆ ਸੀਗਾ ਜੀ ਇਸ ਮਾਮਲੇ ਦੇ ਉੱਤੇ। ਅੰਸ਼ੂ ਪ੍ਰਕਾਸ਼ ਨੇ ਦੋਸ਼ ਲਾਇਆ ਸੀਗਾ ਕਿ 19 ਫਰਵਰੀ ਨੂੰ ਰਾਤ ਦੇ ਸਮੇਂ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਔਰ ਇਸ ਤੋਂ ਬਾਅਦ IAS ਲੌਬੀ ਜਿਹੜੀ ਹੈ ਜੀ ਉਹਨੇ ਮੰਤਰੀਆਂ ਦੀਆਂ ਬੈਠਕਾਂ ਦਾ ਅਣਐਲਾਨਿਆ ਬਾਈਕਾਟ ਵੀ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਉਧਰ ਦਿੱਲੀ ਦੀ ਸਮੁੱਚੀ ਕੈਬਨਿਟ ਜਿਹੜੀ ਸੀ ਇਹਨਾਂ ਵਿਧਾਇਕਾਂ ਦੀ ਪਿੱਠ ਦੇ ਉੱਤੇ ਆ ਗਈ ਸੀਗੀ। ਇਸ ਕੇਸ ਦਾ ਕੀ ਬਣੂਗਾ ਇਹ ਤਾਂ ਆਉਣ ਵਾਲਾ ਜਿਹੜਾ ਜੀ ਉਹ ਸਮਾਂ ਦੱਸੂਗਾ, ਪਰ ਜੇ ਇਹ ਕੇਸ ਪ੍ਰੂਵ ਹੁੰਦਾ ਭਾਵ ਕਿ ਮੰਨ ਲਿਆ ਜਾਂਦਾ ਤਾਂ ਫਿਰ ਇਹਦੇ ਵਿੱਚ 3 ਸਾਲ ਦੀ ਸਜ਼ਾ ਜਿਹੜੀ ਹੈ ਹੋ ਸਕਦੀ ਹੈ। ਜਿਹੜੀਆਂ ਧਾਰਾਵਾਂ ਇਹ ਲਾਈਆਂ ਗਈਆਂ ਨੇ, ਫਿਰ ਦੱਸਦਾ ਕਿ ਪਰਚਾ ਦਰਜ ਨਹੀਂ ਸੀ ਹੋਇਆ, ਪਰ ਇਹ ਡਾਇਰੈਕਟ ਚਾਰਜ ਸ਼ੀਟ ਜਿਹੜੀ ਚਲਾਨ ਪੇਸ਼ ਕਰਨਾ ਹੁੰਦਾ ਜੀ ਉਹ ਅਦਾਲਤ ਦੇ ਵਿੱਚ ਕੀਤਾ ਗਿਆ 1300 ਸਫ਼ਿਆਂ ਦਾ, ਜਿਹਦੇ ਵਿੱਚ ਇਹ ਸਾਰੇ ਨਾਮ ਸ਼ਾਮਲ ਕੀਤੇ ਗਏ। ਜੀ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਆ, ਕਹਿੰਦੇ ਕਿ ਕਦੀ ਵੀ ਤੀਜਾ ਬਦਲ ਆਇਆ ਨਹੀਂ ਵੈਸੇ ਇੰਡੀਆ ਦੇ ਵਿੱਚ, ਤੇ ਬਹੁਤ ਕੁਝ ਹੋ ਰਿਹਾ। ਤੇ ਅੱਗੇ ਗੱਲ ਕਰਦੇ ਭਗਵੰਤ ਮਾਨ ਤੇ ਖਹਿਰਾ ਦੀ, ਉਹਨਾਂ ਦੇ ਸਮਰਥਕ ਹੀ ਖੈਬੜ ਪਏ ਆਪਸ ਵਿੱਚ। ਨਹੀਂ ਜੀ ਬਿਲਕੁਲ, ਇਹ ਜਿਹੜਾ ਜੀ ਟਾਈਮ ਤਾਂ ਸੀਗਾ ਜੀ ਮੌਤ ਵਾਲਾ। ਜਿਹੜੇ ਇੱਥੇ ਮਹਿਲ ਕਲਾਂ ਤੋਂ MLA ਨੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ, ਉਹਨਾਂ ਦੇ ਪਿਤਾ ਕਾਕਾ ਸਿੰਘ ਦੀ ਮੌਤ ਹੋ ਗਈ ਸੀ। ਉਹਨਾਂ ਦਾ ਅੰਤਮ ਸੰਸਕਾਰ ਸੀਗਾ। ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਕੁਝ ਆਗੂ ਜਿਹੜੇ ਜੀ ਉਹ ਪਹੁੰਚੇ ਹੋਏ ਸੀਗੇ। ਇਹਦੇ ਵਿੱਚ ਭਗਵੰਤ ਮਾਨ ਹੋਰੀ ਵੀ ਸ਼ਾਮਲ ਸੀਗੇ। ਜਦੋਂ ਉਹਦੇ ਸੰਸਕਾਰ ਅੰਦਰ ਹੋ ਰਿਹਾ ਸੀ, ਜਦੋਂ ਇਹ ਸ਼ੁਰੂ ਹੋਇਆ ਤਾਂ ਉਹਦੇ ਬਾਅਦ ਜਿਹੜਾ ਜੀ ਭਗਵੰਤ ਮਾਨ ਹੋਰੀ ਬਾਹਰ ਆ ਕੇ ਦੱਸੇ ਜਾਂਦੇ, ਜਿੱਥੇ 405 ਦੇ ਕਰੀਬ ਵਿਅਕਤੀ ਸੀਗੇ ਜਿਹੜੇ ਖਹਿੜਾ ਧੜੇ ਦੇ ਜਿਹੜਾ ਉਹ ਕਹੇ ਜਾ ਰਹੇ ਆ। ਉਹਨਾਂ ਨੇ ਜਿਹੜੇ ਸੀਗੇ ਜੀ ਕੁਝ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਜਿਹੜੀ ਵੀਡੀਓ ਜੇ ਉਹਨੂੰ ਵੀ ਤੁਸੀਂ ਦੇਖੋ ਤੇ ਉਹਦੇ ਵਿੱਚ ਜਿਹੜੇ ਸੀਗੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਮਾਂ ਜਿਹੜਾ ਜੀ ਉਹ ਸਹੀ ਨੀਗਾ, ਕਿਉਂਕਿ ਇੱਥੇ ਅੰਤਮ ਸੰਸਕਾਰ ਹੋ ਰਿਹਾ, ਤੁਸੀਂ ਸ਼ਮਸ਼ਾਨ ਘਾਟ ਦੇ ਬਾਹਰ ਜਿਹੜਾ ਜੀ ਉਹ ਖੜੇ ਹੋ, ਇੱਥੇ ਇਹ ਸਵਾਲ ਨਾ ਕਰੋ। ਇਹ ਸਵਾਲ ਜਿਹੜੇ ਆ ਬਾਅਦ ਚ ਕੀਤੇ ਜਾ ਸਕਦੇ ਆ ਕਿਉਂਕਿ ਦੁਖੀ ਪਰਿਵਾਰ ਹੈ। ਪਰ ਉਹ ਤੁਸੀਂ ਕਹਿ ਲਓ ਕਿ ਹਟੇ ਨਹੀਂ। ਉਹਨਾਂ ਨੇ ਜਬਰੀ ਜਿਹੜਾ ਜੀ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਜਿਹੜੇ ਨਾਲ ਸਿਕਿਉਰਿਟੀ ਵਾਲੇ ਸੀ ਉਹਨਾਂ ਨੇ ਰੋਕਿਆ ਉਹਨਾਂ ਨੂੰ, ਪਰ ਜਿਹੜੇ ਸਿਕਿਉਰਿਟੀ ਵਾਲਾ ਸੀਗਾ ਇੱਕ, ਉਹਦੇ ਗਲਾਵੇਂ ਨੂੰ ਵੀ ਜਿਹੜਾ ਜੀ ਉਹ ਹੱਥ ਪਾਇਆ ਇੱਕ ਜਿਹੜਾ ਸੀਗਾ ਜੀ ਉਹ ਵਿਅਕਤੀ। ਔਰ ਇਹਨਾਂ ਨੇ ਉੱਥੇ ਨਾਅਰੇਬਾਜ਼ੀ ਜਿਹੜੀ ਸੀ, ਜਿਹਦੇ ਵਿੱਚ ਅਮਨਦੀਪ ਸਿੰਘ ਪੱਲੇਵਾਲ, ਗਗਨ ਸਰਾਂ, ਪ੍ਰਗਟ ਸਿੰਘ ਮਹਿਲ ਖੁਰਦ ਤੇ ਨਿਰਮਲ ਸਿੰਘ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਉਦੋਂ ਬਾਅਦ ਜਿਹੜਾ ਜੀ ਇਹ ਪਤਾ ਲੱਗਾ ਹੈ ਕਿ ਜਿਹੜੇ ਨਾਲ ਗਾਰਡ ਸੀਗੇ, ਸਿਕਿਉਰਿਟੀ ਗਾਰਡ ਸੀਗੇ ਪੰਜਾਬ ਪੁਲਿਸ ਦੇ, ਉਹਨਾਂ ਦੇ ਕਹੇ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕਰਵਾਇਆ ਗਿਆ। ਜਿੰਨੀ ਜਾਣਕਾਰੀ ਮਿਲ ਰਹੀ ਹੈ ਇਸ ਮਾਮਲੇ ਦੇ ਵਿੱਚ ਇਹਨਾਂ 4 ਜਾਣਿਆਂ ਦੇ ਉੱਤੇ ਜਿਹੜਾ ਜੀ ਉਹ ਪਰਚਾ ਦਰਜ ਹੋਇਆ। ਪੁਲਿਸ ਨੂੰ ਜਿਹੜਾ ਉਹਦੀ ਡਿਊਟੀ ਕਰਨ ਤੋਂ ਰੋਕਣਾ ਤੇ ਉਹਦੀ ਵਰਦੀ ਜਿਹੜੀ ਆ ਜੀ ਉਹ ਪਾੜਨੀ, ਇਸ ਮਾਮਲੇ ਨੂੰ ਲੈ ਕੇ ਇਹ ਬੜੀਆਂ ਗੰਭੀਰ ਧਾਰਾਵਾਂ ਜਿਹੜੀਆਂ ਜੀ ਉਹ ਹੁੰਦੀਆਂ ਨੇ। ਆਈ ਥਿੰਕ ਜਿਹੜਾ ਪ੍ਰੋਟੈਸਟ ਕਰਨਾ, ਸਵਾਲ ਪੁੱਛਣਾ, ਇਹ ਬੁਨਿਆਦੀ ਹੱਕ ਹੈ ਜੀ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸਿਟੀਜ਼ਨ ਦਾ। ਉਹਨੂੰ ਜਿਹੜਾ ਫੰਡਾਮੈਂਟਲ ਰਾਈਟ ਦੇ ਤਹਿਤ ਸੰਵਿਧਾਨ ਦੇ ਮੁਤਾਬਕ ਉਹਨੂੰ ਪੂਰਾ ਹੱਕ ਹੈ। ਪਰ ਜਿਹੜੀ ਜ਼ੋਰ ਜ਼ਬਰਦਸਤੀ ਕਰਨੀ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਜਿਹੜੀ ਜੀ ਉਹ ਨਹੀਂ ਕਹੀ ਜਾ ਸਕਦੀ, ਖਾਸ ਤੌਰ ਤੇ ਜਦੋਂ ਮੌਕਾ ਉਹੋ ਜਿਹਾ ਹੋਵੇ ਕਿ ਸ਼ਮਸ਼ਾਨ ਘਾਟ ਦੇ ਬਾਹਰ ਜਿਹੜਾ ਉਹ ਖੜੇ ਹੋਵੇ। ਮਾੜੀ ਜਿਹੜੀ ਹੈ ਜੀ ਇਹ ਗੱਲ ਹੋਈ ਹੈ, ਬੇਹੱਦ ਇਹ ਮਾੜੀ ਹੋਈ ਹੈ। ਸਵਾਲ ਪੁੱਛੇ ਜਾਣੇ ਚਾਹੀਦੇ ਆ। ਉਹ ਲੋਕ ਨੁਮਾਇੰਦੇ ਨੇ, ਕੋਈ ਵੀ ਹੋਵੇ ਜਿਹੜਾ ਚੁਣਿਆ ਹੋਇਆ ਨੁਮਾਇੰਦਾ, ਉਹਨੂੰ ਸਵਾਲ ਹੋਣਾ ਬੜਾ ਜ਼ਰੂਰੀ ਹੈ। ਪਰ ਜਿਹੜੀ ਧੱਕਾ ਮੁੱਕੀ ਆ ਉਹ ਕਿਸੇ ਤਰੀਕੇ ਨਾਲ ਜਾਇਜ਼ ਨਹੀਂ। ਹੁਣ ਸਵਾਲ ਜਿਹੜਾ ਜੀ ਇਹ ਉੱਠੂਗਾ ਕਿਸੇ ਤੇ ਵੀ, ਚਾਹੇ ਪਰਚਾ ਜਿਹੜਾ ਜੀ ਉਹ ਦਰਜ ਹੋਇਆ ਹੋਵੇ, ਇਹ ਗੰਭੀਰ ਧਾਰਾਵਾਂ ਦੇ ਤਹਿਤ ਪਰਚਾ ਹੈ, ਇਹ ਝੱਲੂਗਾ ਜਿਹੜਾ ਜੀ ਉਹ ਕੌਣ? ਲੀਡਰਾਂ ਨੇ ਤਾਂ ਝੱਲਣੇ ਨਹੀਂ ਜੀ ਪਰਚੇ, ਇਹ ਤਾਂ ਝੱਲਣੇ ਲੋਕਾਂ ਨੂੰ ਆਪ ਹੀ ਜਿਹੜੇ ਆ ਜੀ ਉਹ ਪੈਣਗੇ। ਤੇ ਜਦੋਂ ਝੱਲਣੇ ਪੈਣਗੇ ਤੇ ਫਿਰ ਜਿਹੜਾ ਮਾਨਸਿਕ ਤਸ਼ੱਦਦ ਆ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਪੈਣਗੇ। ਇਸ ਗੱਲ ਦੇ ਵਾਸਤੇ ਲੋਕਾਂ ਨੂੰ ਵੀ ਜਿਹੜੀ ਜੀ ਉਹ ਸਮਝ ਆਉਣੀ ਚਾਹੀਦੀ ਆ। ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਸਮਝਾਉਣਾ ਚਾਹੀਦਾ ਕਿ ਆਪਣੇ ਜਿਹੜਾ ਵਿਰੋਧ ਹੈ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਆ, ਇਸ ਲੈਵਲ ਤੱਕ ਨਾ ਉਤਰੋ ਕਿ ਤੁਸੀਂ ਪਿੰਡਾਂ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਵੈਰ ਖੜੇ ਕਰ ਲਓ, ਕਿਉਂਕਿ ਲੋਕਾਂ ਨੇ ਤਾਂ ਫੇਰ ਇਕੱਠੇ ਹੀ ਰਹਿਣਾ ਜੀ। ਲੀਡਰਾਂ ਨੇ ਤਾਂ ਉਹਨਾਂ ਦੇ ਵਿੱਚ ਜਾ ਕੇ ਨਹੀਂ ਰਹਿਣਾ। ਲੀਡਰਾਂ ਨੇ ਤਾਂ ਇਲੈਕਸ਼ਨਾਂ ਦੇ ਸਮੇਂ ਦੇ ਉੱਤੇ ਜਿਹੜਾ ਜੀ ਉਹ ਦੱਸਣਾ। ਸੋ ਪਿੰਡਾਂ ਦੇ ਵਿੱਚ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਜਿੰਨੇ ਕੁ ਵਿਗਾੜ ਜਿਹੜੇ ਆ ਜੀ ਉਹ ਪਿਛਲੇ ਸਾਲਾਂ ਦੇ ਦੌਰਾਨ ਪਾਏ ਹੋਏ ਆ, ਧੜੇਬੰਦੀਆਂ ਜਿਹੜੀਆਂ ਜੀ ਉਹ ਕ੍ਰੀਏਟ ਕਰਕੇ,
ਉਹ ਪਹਿਲਾਂ ਹੀ ਬਹੁਤ ਪਈਆਂ ਹੋਈਆਂ ਨੇ। ਇਹ ਹੁਣ ਹੋਰ ਜਿਹੜੀਆਂ ਜੀ ਉਹ ਧੜੇ ਬੰਦੀਆਂ ਪ੍ਰਮੋਟ ਹੋਣਗੀਆਂ ਤੇ ਬਿਨਾਂ ਕਿਸੇ ਸ਼ੱਕ ਦੇ ਆਮ ਲੋਕਾਂ ਦੇ ਹੱਕ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਹੋਣੀ। ਬਿਲਕੁਲ ਜੀ। ਦੇਖੋ ਜਿਹੜੇ ਲੀਡਰ ਹੁੰਦੇ ਉਹਨਾਂ ਦਾ ਤਾਂ ਪਤਾ ਨਹੀਂ ਵੀ ਕਿਹੜੀ ਕੁਰਸੀ ਮਿਲਣੀ ਤਾਂ ਕਿਹੜੀ ਕੁਰਸੀ ਤੇ ਉਹਨਾਂ ਨੇ ਜਾ ਬੈਠਣਾ, ਪਰ ਬਾਕੀ ਗਲੀਆਂ ਦੇ ਵਿੱਚ ਇਹ ਲੜਾਈ ਆ ਨਾ ਹੀ ਲੜੀ ਜਾਵੇ ਤਾਂ ਵਧੀਆ, ਬਚਣਾ ਚਾਹੀਦਾ ਆ। ਤੇ ਅੱਗੇ ਬਾਈਬਲ ਕਲਾ ਕਾਂਡ ਦੀ ਜੇ ਗੱਲ ਕਰੀਏ ਤੇ ਕੈਪਟਨ ਦੀ ਨਾਰਾਜ਼ਗੀ ਕਰਕੇ ਹੀ ਪੁਲਿਸ ਦੇ ਅਫਸਰਾਂ ਖਿਲਾਫ ਕਾਰਵਾਈ ਹੋਈ। ਕਦੇ ਅਜਿਹੀ ਇਹ ਗੱਲ ਸਾਹਮਣੇ ਜਿਹੜੀ ਵੀ ਉਹ ਆ ਰਹੀ ਹੈ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਕੁਛ ਦਿਨ ਪਹਿਲਾਂ ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਆਈ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਚੱਲੀ ਗੋਲੀ ਦੇ ਸਬੰਧ ਦੇ ਵਿੱਚ, ਜਦੋਂ ਉਹਦੇ ਕੁਛ ਪਾਰਟ ਜਿਹੜੇ ਸੀ ਉਹ ਸਾਹਮਣੇ ਆਏ, ਉਦੋਂ ਬਾਅਦ ਇਹ ਨਿਰੰਤਰ ਬਹਿਸ ਜਿਹੜੀ ਹੈ ਜੀ ਉਹ ਜਾਰੀ ਆ ਇਸ ਮਸਲੇ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੁਝ ਅਫਸਰਾਂ ਦੇ ਨਾਮ ਜਿਹੜੇ ਆ ਜੀ ਉਹ ਲਏ ਸੀਗੇ ਕਿ ਆਹ ਅਫਸਰਾਂ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਸਿਫਾਰਿਸ਼ ਹੈ ਉਹ ਇਸ ਕਮਿਸ਼ਨ ਨੇ ਕੀਤੀ ਆ। ਹਾਲਾਂਕਿ ਕਾਰਵਾਈ ਕਰਨ ਦੀ ਸਿਫਾਰਿਸ਼ ਜਿਹੜੀ ਆ ਜੀ ਉਹ ਵੱਡੇ ਅਫਸਰਾਂ ਦੇ ਉੱਤੇ ਵੀ ਕੀਤੀ ਆ, ਸਾਬਕਾ DGP ਤੇ IG ਦੇ ਇੱਕ ਉੱਤੇ ਵੀ। ਖੈਰ ਹੇਠਾਂ ਜਿਹੜੇ ਸੀਗੇ ਜੀ ਹੋਇਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੀ ਜੀ ਉਹ ਪ੍ਰੈਸ ਕਾਨਫਰੰਸ ਕਰਤੀ। ਉਦੋਂ ਬਾਅਦ ਜਿਹੜਾ ਮਾਮਲਾ ਸੀਗਾ ਜੀ ਉਹ ਦਰਜ ਹੋ ਗਿਆ, ਧਾਰਾ ਵੀ ਗੰਭੀਰ ਲੱਗ ਗਈਆਂ। 307 ਧਾਰਾ ਜਿਹੜੀ ਜੀ ਉਹ ਲੱਗ ਗਈ, 302 ਕਤਲ, ਇਰਾਦਾ ਕਤਲ ਵਾਲੀ ਲੱਗ ਗਈ ਧਾਰਾ। ਜਿਹੜਾ ਮਾਮਲਾ ਸੀਗਾ ਜੀ ਉਹ ਦਰਜ ਕਰਤਾ ਅਣਪਛਾਤੀ ਪੁਲਿਸ ਦੇ ਉੱਤੇ। ਫਿਰ ਦੁਬਾਰਾ ਜਦੋਂ ਪਿਛਲੀ ਵਾਰੀ ਵੀ ਜਿਹੜੀ ਅਣਪਛਾਤੀ ਸਰਕਾਰ ਜਿਹੜੀ ਸੀ, ਪਿਛਲੀ ਸਰਕਾਰ, ਉਹ ਵੀ ਅਣਪਛਾਤੇ ਲੋਕ ਹੀ ਜਿਹੜਾ ਜੀ ਉਹ ਦੱਸਦੀ ਰਹੀ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇੱਕ ਮੀਟਿੰਗ ਲੱਗੀ 9 ਅਗਸਤ ਨੂੰ ਮੁੱਖ ਮੰਤਰੀ ਹੋਰਾਂ ਦੇ ਰਿਹਾਇਸ਼ ਦੇ ਉੱਤੇ, ਉਹਦੇ ਵਿੱਚ ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਜੀ ਉਹ ਸ਼ਾਮਲ ਸੀਗੇ ਔਰ ਸਪਸ਼ਟ ਤੌਰ ਦੇ ਉੱਤੇ ਹਦਾਇਤਾਂ ਉਦੋਂ ਦਿੱਤੀਆਂ ਗਈਆਂ ਸੀਗੀਆਂ ਕਿ ਜਿਹੜੇ ਆਫੀਸਰ ਦੇ ਨਾਮ ਆਏ ਆ, ਜਿਹਦੇ ਵਿੱਚ SSP ਚਰਨਜੀਤ ਸ਼ਰਮਾ, ਵਿਕਰਮਜੀਤ ਸਿੰਘ, ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਸ਼ਾਮਲ ਹੈ, ਇਹਨਾਂ ਦੇ ਬਾਏ ਨੇਮ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਜਾਵੇ। ਨਹੀਂ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਨਾਰਾਜ਼ਗੀ ਜਿਹੜੀ ਸੀ ਜਦੋਂ ਜ਼ਾਹਰ ਕੀਤੀ ਮੁੱਖ ਮੰਤਰੀ ਹੋਰਾਂ ਨੇ, ਤੇ ਤਾਂ ਜਾ ਕੇ ਇਹਨਾਂ ਦੇ ਨਾਮ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਇਸ ਪਰਚੇ ਦੇ ਵਿੱਚ। ਸਰਕਾਰ ਦਾ ਦਾਅਵਾ ਹੈ ਕਿ ਜਿਹੜੇ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ, ਜਦੋਂ ਕਿ ਕੋਟਕਪੂਰਾ ਗੋਲੀਕਾਂਡ ਸੰਬੰਧੀ ਕਿਸੇ ਵੀ ਪੁਲਿਸ ਅਫਸਰ ਦੇ ਨਾਮ ਸੰਬੰਧੀ ਸਥਿਤੀ ਜਿਹੜੀ ਹੈ ਜੀ ਉਹ ਸਪਸ਼ਟ ਨਹੀਂ ਹੈ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਜਾਂਚ CBI ਨੂੰ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਸੀਗਾ। ਔਰ ਇਸ ਤੋਂ ਬਾਅਦ ਜਿਹੜੇ ਮੁੱਖ ਸਕੱਤਰ ਨੇ ਗ੍ਰਹਿ ਤੇ ਨਿਆਂ, ਉਹਨਾਂ ਨੇ DGP ਸੁਰੇਸ਼ ਅਰੋੜਾ ਹੋਰਾਂ ਨੂੰ 2 ਅਗਸਤ ਨੂੰ ਇੱਕ ਚਿੱਠੀ ਲਿਖੀ ਸੀ, ਜਿਹਦੇ ਨਾਲ ਇਸ ਕਮਿਸ਼ਨ ਦੀ ਰਿਪੋਰਟ ਵੀ ਭੇਜੀ ਗਈ। ਚਿੱਠੀ 'ਚ ਬੜੇ ਕਲੀਅਰ ਤੌਰ ਦੇ ਉੱਤੇ ਲਿਖਿਆ ਸੀਗਾ ਕਿ ਰਿਪੋਰਟ ਦੇ ਆਧਾਰ ਦੇ ਉੱਤੇ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ, ਸੰਬੰਧਿਤ ਪੁਲਿਸ ਅਫਸਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਆਰੰਭੀ ਜਾਵੇ। ਇਹ ਤੋਂ ਬਾਅਦ ਜਿਹੜਾ ਸੀਗਾ 7 ਅਗਸਤ ਨੂੰ ਅਣਪਛਾਤੀ ਪੁਲਿਸ ਤੇ ਜਿਹੜਾ ਜੀ ਉਹ ਦਰਜ ਹੋ ਗਿਆ ਮਾਮਲਾ। ਇਹ ਕਿਹਾ ਜਾ ਰਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹ ਪੁਲਿਸ ਦਾ ਮਨੋਬਲ ਉੱਚਾ ਰੱਖਣ ਦੇ ਨਾਮ ਦੇ ਹੇਠ ਪਰਦਾਪੋਸ਼ੀ ਦੇ ਵਿੱਚ ਜਿਹੜੇ ਲੱਗੇ ਰਹੇ ਆ ਤੇ ਲੱਗੇ ਹੋਏ ਆ। ਉਹ ਜਦੋਂ ਇਹ ਜਿਹੜਾ ਜੀ ਮੁੜ ਕੇ ਫਿਰ ਇਹ ਲਿਖਤੀ ਚਿੱਠੀ ਵੀ ਜਦੋਂ ਆ ਗਈ ਗ੍ਰਹਿ ਵਿਭਾਗ ਦੇ ਮੁੱਖ ਸੈਕਟਰੀ ਦੇ ਵੱਲੋਂ, ਫਿਰ ਵੀ ਉਹਦੇ ਉੱਤੇ ਕੰਨ ਜਿਹੜਾ ਜੀ ਉਹ ਨਹੀਂ ਭਰਿਆ ਗਿਆ। ਜਦੋਂ ਨਾਰਾਜ਼ਗੀ ਜਿਹੜੀ ਜੀ ਮੁੱਖ ਮੰਤਰੀ ਹੋਰਾਂ ਦੀ ਸਾਹਮਣੇ ਆਈ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਫੇਰ ਜਾ ਕੇ ਕਿਤੇ ਬਾਈ ਨੇਮ ਪਰਚਾ ਦਰਜ ਹੋਇਆ। ਪਰ ਅਗਲਾ ਸਵਾਲ ਇਹ ਸ਼ੁਰੂ ਹੋ ਜਾਂਦਾ ਕਿ ਕਤਲ ਤੇ ਇਰਾਦਾ ਕਤਲ ਬੜੀਆਂ ਗੰਭੀਰ ਧਾਰਾਵਾਂ ਨੇ ਦੋਨੋਂ, ਇਹਦੇ ਤਹਿਤ ਪਰਚਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਈ। ਕਿ ਮੁੱਖ ਮੰਤਰੀ ਸਾਹਿਬ ਥੋੜੀ ਜਿਹੀ ਨਾਰਾਜ਼ਗੀ ਹੋਰ ਸ਼ੋਅ ਕਰ ਲੈਣ ਤੇ ਜਿਹੜੇ ਵੱਡੇ ਆਫੀਸਰ ਨੇ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਜਿਹੜਾ ਜੀ ਉਹ ਆ ਜਾਏ, ਲੋਕਾਂ ਨੂੰ ਕੁਛ ਤਾਂ ਸ਼ਾਂਤੀ ਜਿਹੜੀ ਜੀ ਉਹ ਮਿਲੇ ਇਸ ਮਾਮਲੇ ਦੇ ਉੱਤੇ ਕਿ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਉਦੋਂ ਨਿਹੱਥੇ ਤੇ ਸ਼ਾਂਤਮਈ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ। ਬਿਲਕੁਲ ਜੀ। ਦੂਸਰੇ ਪਾਸੇ ਇੰਨੇ ਦੇਰ ਤੋਂ ਜਿਹੜਾ ਮੋਰਚਾ ਵੀ ਚੱਲ ਰਿਹਾ, ਕੁਛ ਤੇ ਹੋਣਾ ਚਾਹੀਦਾ। ਤੇ ਅੱਗੇ ਸੁਖਪਾਲ ਖਹਿਰਾ ਦੀ ਫਿਰ ਗੱਲ ਕਰੀਏ ਕਿ ਉਸਨੇ ਆਪਣੇ ਧੜੇ ਨੂੰ ਅਸਲੀ ਆਮ ਪਾਰਟੀ ਦੱਸਿਆ। ਦੇਖੋ ਇਹ ਮਾਮਲਾ ਜਿਹੜਾ ਜੀ ਪੰਜਾਬ ਦੇ ਵਿੱਚ ਆਪਾਂ ਧੜੇਬੰਦੀ ਦੀ ਪਹਿਲਾਂ ਵੀ ਗੱਲ ਜਿਹੜੀ ਜੀ ਉਹ ਕੀਤੀ ਆ, ਉਹ ਨਿਰੰਤਰ ਜਿਹੜੀ ਹੈ ਜੀ ਉਹ ਜਾਰੀ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਦਾਅਵਾ ਕੀਤਾ ਹੈ ਕਿ ਪਾਰਟੀ ਦੇ 6-7 ਹੋਰ ਵਿਧਾਇਕ ਜਿਹੜੇ ਆ ਜੀ ਉਹਨਾਂ ਦੇ ਨਾਲ ਆ ਰਹੇ ਆ ਤੇ ਉਹਨਾਂ ਨੂੰ ਲੋਕਾਂ ਦਾ ਹੁੰਗਾਰਾ ਜਿਹੜਾ ਜੀ ਉਹ ਮਿਲ ਰਿਹਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਬਾਗੀ ਧੜਾ ਨਹੀਂ, ਸਗੋਂ ਕਿ ਅਸਲੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਹ ਹੁਣ ਅਸਲੀ ਨਕਲੀ ਦਾ ਕੰਮ ਜਿਹੜਾ ਜੀ ਉਹ ਚੱਲ ਪਿਆ। ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਕਮਰ ਸੰਧੂ ਹੋਰੀ ਨੇ, ਉਹਨਾਂ ਨੇ ਮੀਡੀਆ ਦੇ ਵੱਲੋਂ ਉਹਨਾਂ ਨੂੰ ਬਾਗੀ ਧੜਾ ਕਹਿਣ ਦੇ ਉੱਤੇ ਜਿਹੜਾ ਜੀ ਉਹ ਇਤਰਾਜ਼ ਕੀਤਾ, ਪਰ ਉਹ ਇਹ ਦੱਸਣ ਤੋਂ ਅਸਮਰੱਥ ਰਹੇ ਤੇ ਕਾਨੂੰਨੀ ਤੇ ਤਕਨੀਕੀ ਤੌਰ ਦੇ ਉੱਤੇ ਉਹਨਾਂ ਦੇ ਧੜੇ ਨੂੰ ਅਸਲ ਪਾਰਟੀ ਕਿਵੇਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ।
ਉਹਨਾਂ ਨੇ ਪ੍ਰੈਸ ਕਾਨਫਰੰਸ ਅਸਲ ਵਿੱਚ ਇੱਥੇ ਕੀਤੀ ਸੀਗੀ ਕਿ ਇਹ ਗੱਲ ਕਹੀ ਸੀ ਕਿ ਦਿੱਲੀ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਗੱਲਬਾਤ ਜਾਂ ਸਮਝੌਤਾ ਕਰਨ ਦੇ ਵਾਸਤੇ ਕੋਈ ਜਿਹੜਾ ਵੀ ਸੁਨੇਹਾ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਉਹਨਾਂ ਦੇ ਧੜੇ ਨੂੰ ਹੁੰਗਾਰਾ ਮਿਲ ਰਿਹਾ ਤੇ ਵਿਧਾਇਕਾਂ ਦੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਜੀ ਉਹ ਪਿੱਛੇ ਰਹਿ ਗਈਆਂ ਨੇ ਤੇ ਲੋਕ ਤੀਜੀ ਧਿਰ ਜਿਹੜੀ ਆ ਜੀ ਉਹ ਉਸਾਰਨ ਦੇ ਵਾਸਤੇ ਕਾਲੇ ਨੇ। ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ ਈਸੜੂ ਦੇ ਵਿੱਚ ਜਿਹੜਾ ਜੀ ਉਹ ਜਾਣਗੇ ਪਰ ਉੱਥੇ ਕੋਈ ਪੰਡਾਲ ਨਹੀਂ ਲਾਇਆ ਜਾਊਗਾ। ਔਰ ਇਹ ਵੀ ਜਿਹੜੀ ਜੀ ਗੱਲ ਕਹੀ ਕਿ 20 ਅਗਸਤ ਨੂੰ ਉਹ ਜਿਹੜਾ ਜੀ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਮਾਰਚ ਜਿਹੜਾ ਉਹ ਕਰਨਗੇ ਔਰ ਡਿਪਟੀ ਕਮਿਸ਼ਨਰ ਦਾ ਘਿਰਾਓ ਜਿਹੜਾ ਉਹ ਕੀਤਾ ਜਾਊਗਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਵੀ ਜਿਹੜੀ ਦੀ ਮੰਗ ਕੀਤੀ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਇਹਦੇ ਵਿੱਚ ਡੇਰਾ ਸਿਰਸਾ ਦੇ ਲੋਕਾਂ ਦਾ ਹੱਥ ਹੈ ਤੇ ਇਹਦੇ ਵਾਸਤੇ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਸ਼ਾਮਲ ਕੀਤਾ ਜਾਣਾ ਚਾਹੀਦਾ ਇਸ ਜਾਂਚ ਦੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਦਰੀ ਦੀ ਜਲੰਧਰ ਦੀ ਪੁਲਿਸ ਦੇ ਸਾਹਮਣੇ ਪੇਸ਼ ਆ। ਇਹ ਮਾਮਲਾ ਵੀ ਕਈ ਦਿਨਾਂ ਤੋਂ ਬੜਾ ਜਿਹੜਾ ਦੀ ਵੱਖੋ ਵੱਖਰੀ ਜਿਹੜੀ ਆ ਉਹ ਰੰਗਤ ਲੈ ਰਿਹਾ। ਜਿਹੜੇ ਜਬਰ ਜਨਾਹ ਦੇ ਦੋਸ਼ਾਂ ਦੇ ਵਿੱਚ ਘਿਰੇ ਬਿਸ਼ਪ ਫਰੈਂਕੋ ਮੁਲੱਕਲ ਇਹ ਜਿਹੜਾ ਦੀ ਉਹਨੇ ਜਿਹੜੀ SIT ਬਣੀ ਹੈ ਕੇਰਲਾ ਦੀ ਜਿਹੜੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਆਈ ਹੋਈ ਆ। ਉਹ ਸ਼ਾਮ ਦੇ ਸਮੇਂ ਉਹਨੇ ਜਿਹੜਾ ਦੀ ਬਿਸ਼ਪ ਹਾਊਸ ਉਹ ਪਹੁੰਚਿਆ ਜਿਹਦੇ ਤੋਂ ਬਾਅਦ ਕੇਰਲਾ ਤੋਂ ਪਹੁੰਚੀ ਹੋਈ ਸਿੱਟ ਜਿਹੜੀ ਸੀ ਉਹਨੇ ਪੁੱਛਗਿੱਛ ਉਹਦੇ ਤੋਂ ਸ਼ੁਰੂ ਕੀਤੀ। ਬਿਸ਼ਪ ਹਾਊਸ ਦੇ ਵਿੱਚ ਕੇਰਲਾ ਪੁਲਿਸ ਦੇ ਪਹੁੰਚਣ ਤੋਂ ਤਕਰੀਬਨ 4 ਘੰਟੇ ਬਾਅਦ ਇਹ ਜਿਹੜਾ ਫਰੈਂਕੋ ਮੁਲੱਕਲ ਸੀਗਾ ਜੀ ਉੱਥੇ ਪਹੁੰਚਿਆ ਔਰ ਜਦੋਂ ਉਹਦੀ ਜਿਹੜੀ ਗੱਡੀ ਸੀਗੀ ਜੀ ਇਸ ਬਿਲਡਿੰਗ ਦੇ ਨੇੜੇ ਆਈ ਤਾਂ ਕੇਰਲਾ ਦਾ ਮੀਡੀਆ ਵੀ ਕਿਉਂਕਿ ਇੱਥੇ ਆਇਆ ਹੋਇਆ ਉਹ ਵੀ ਕਿਉਂਕਿ ਉੱਥੇ ਬਹੁਤ ਵੱਡਾ ਇਸ਼ੂ ਜਿਹੜਾ ਜੀ ਇਹ ਬਣਿਆ ਹੋਇਆ ਔਰ ਪੰਜਾਬ ਦੇ ਮੀਡੀਆ ਜਿਹੜੇ ਸੀਗੇ ਜੀ ਤੇ ਕੇਰਲਾ ਦੇ ਮੀਡੀਆ ਉਹਦੇ ਨਾਲ ਉਹਦੇ ਸਾਥੀ ਜਿਹੜੇ ਸੀ ਜਾਂ ਉਹਦੇ ਜਿਹੜੇ ਸਹਿਯੋਗੀ ਸੀ ਉਹਨਾਂ ਨੇ ਗੱਲ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਹ ਬੋਲੇ ਨਹੀਂ। ਇੱਥੇ ਜਿਹੜੇ ਸੁਰੱਖਿਆ ਗਾਰਡ ਸੀਗੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਜਿਹਦੇ ਕਰਕੇ ਕੇਰਲਾ ਦੇ ਪੱਤਰਕਾਰ ਦਾ ਕੈਮਰਾ ਵੀ ਜਿਹੜਾ ਟੁੱਟ ਗਿਆ ਤੇ ਉਹਦੇ ਸੱਟਾਂ ਵੀ ਜਿਹੜੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ। ਜਿਹੜੇ ਮੀਡੀਆ ਕਰਮੀ ਸੀ ਉਹਨਾਂ ਨੇ ਪੰਜਾਬ ਪੁਲਿਸ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਹ ਡਰਾਮਾ ਜਿਹੜਾ ਸੀਗਾ ਜੀ ਸਾਰਾ ਦਿਨ ਚੱਲਦਾ ਰਿਹਾ। ਜਿਹੜਾ ਬਿਸ਼ਪ ਹਾਊਸ ਦੇ ਬਾਹਰ ਕਦੋਂ ਆਉਂਦਾ ਫਰੈਂਕੋ ਕਦੋਂ ਨਹੀਂ ਜਿਹੜਾ ਜੀ ਆਉਂਦਾ ਇਹ ਡਰਾਮਾ ਨਿਰੰਤਰ ਸ਼ਾਮ ਤੱਕ ਚੱਲਦਾ ਰਿਹਾ। 7:40 ਤੱਕ ਜਦੋਂ ਤੱਕ ਉਹ ਆ ਨਹੀਂ ਗਿਆ ਜੀ। ਉਹਦੇ ਵਕੀਲ ਨੇ ਉਹਨਾਂ ਦੇ ਉਹਦੇ ਅੰਦਰ ਹੋਣ ਦੇ ਦਾਅਵੇ ਜਿਹੜੇ ਜੀ ਕੀਤੇ ਜਦੋਂ ਕਿ ਫਰੈਂਕੋ ਦੀਆਂ ਗੱਡੀਆਂ ਦਾ ਕਾਫਲਾ ਉੱਥੇ ਆ ਗਿਆ। ਵਕੀਲ ਬਾਹਰ ਆ ਕੇ ਕਹਿੰਦਾ ਅੰਦਰ ਹੈ ਉਹ ਜਾਂਚ ਦੇ ਵਿੱਚ ਸ਼ਾਮਲ ਹੈ ਜਦੋਂ ਕਿ ਉਹ ਗੱਡੀਆਂ ਦੇ ਰਾਹੀਂ ਜਿਹੜਾ ਸੀ ਬਾਹਰੋਂ ਆਇਆ। ਪੁਲਿਸ ਨੇ ਬਿਸ਼ਪ ਹਾਊਸ ਨੂੰ ਜਾਣ ਵਾਲੇ ਰਾਹ ਜਿਹੜੇ ਸੀਗੇ ਜੀ ਉਹ ਸਾਰੇ ਰੋਕੇ ਹੋਏ ਸੀਗੇ। ਕੇਰਲਾ ਦੀ ਪੁਲਿਸ 4 ਦਿਨਾਂ ਤੋਂ ਇਹਦੀ ਜਾਂਚ ਦੇ ਵਾਸਤੇ ਜਲੰਧਰ ਦੇ ਵਿੱਚ ਹੈ। ਹੁਣ ਤੱਕ ਬਿਆਸ ਪਿੰਡ, ਜਲੰਧਰ ਛਾਉਣੀ, ਟ੍ਰਿਨਿਟੀ ਕਾਲਜ ਤੇ ਮਜੀਠਾ ਦੇ ਵਿੱਚ ਈਸਾਈ ਸਾਧਵੀਆਂ ਤੇ ਪਾਦਰੀਆਂ ਦੇ ਬਿਆਨ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਇਹ ਵੀ ਚਰਚਾ ਜਿਹੜੀ ਜ਼ੋਰਾਂ ਤੇ ਹੈ ਕਿ ਕੇਰਲਾ ਪੁਲਿਸ ਜਿਹੜੀ ਹੈ ਬਿਸ਼ਪ ਮੁਲੱਕਲ ਜਿਹੜਾ ਹੈ ਜੀ ਉਹਨੂੰ ਗ੍ਰਿਫਤਾਰ ਕਰਕੇ ਲਿਜਾ ਸਕਦੀ ਆ। ਕੇਰਲ ਦੀ ਪੁਲਿਸ ਨੇ ਕੇਰਲਾ ਦੀ ਹਾਈ ਕੋਰਟ ਦੇ ਵਿੱਚ ਇਹ ਕਿਹਾ ਕਿ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਦੇ ਆਪਣੇ ਰੁਤਬੇ ਦੀ ਦੱਬ ਕੇ ਦੁਰਵਰਤੋਂ ਕਰਦਿਆਂ ਹੋਇਆਂ ਕੇਰਲ ਦੇ ਨਾਲ ਸੰਬੰਧਿਤ ਈਸਾਈ ਸਾਧਵੀਆਂ ਦੇ ਨਾਲ ਜਿਹੜਾ ਵੀ ਉਹ ਬਾਰ-ਬਾਰ ਰੇਪ ਕੀਤਾ। ਕੋਟਾਇਮ ਦੇ DSP ਦੇ ਵੱਲੋਂ ਪੱਖ ਰੱਖੇ ਜਾਣ ਤੋਂ ਬਾਅਦ ਜਿਹੜਾ ਸੀਗਾ ਜੀ ਉੱਥੋਂ ਦੇ ਜਿਹੜੇ ਜਸਟਿਸ ਨੇ ਉਹਦੇ ਬੈਂਚ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਨ ਦੇ ਵਾਸਤੇ ਦਾਇਰ ਪਟੀਸ਼ਨ ਦਾ ਪੁਲਿਸ ਨੂੰ ਹਦਾਇਤ ਦਿੰਦਿਆਂ ਨਿਬੇੜਾ ਕੀਤਾ ਕਿ ਇਸ ਮਾਮਲੇ ਦੀ ਜਾਂਚ ਸਹੀ ਢੰਗ ਦੇ ਨਾਲ ਤੇ ਤੇਜ਼ੀ ਦੇ ਨਾਲ ਜਿਹੜੀ ਕੀਤੀ ਜਾਵੇ। ਪੁਲਿਸ ਨੇ ਇਹ ਦੱਸਿਆ SIT ਦੀ ਆਈ ਹੈ ਕਿ ਇਹ ਜਾਂਚ ਅਜੇ ਜਾਰੀ ਰਹੂਗੀ। ਜਿਹੜਾ ਇਹ ਬਿਸ਼ਪ ਫਰੈਂਕੋ ਮੁਲੱਕਲ ਹੈ ਉਹਨੂੰ ਦੁਬਾਰਾ ਫੇਰ ਜਿਹੜਾ ਜੀ ਜਾਂਚ ਦੇ ਵਾਸਤੇ ਸੱਦਿਆ ਜਾ ਸਕਦਾ ਹੈ। ਜਿਹੜੀ ਉਹਦੀ ਗ੍ਰਿਫਤਾਰੀ ਵਾਲੀ ਗੱਲ ਕਹੀ ਗਈ ਹੈ ਉਹਨੇ ਕਿਹਾ ਕਿ ਅਜੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਇਹਦੇ ਸੰਬੰਧੀ ਦੱਸਿਆ ਜਾਊਗਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬੇਅਦਬੀ ਸੰਬੰਧੀ ਜਿਹੜੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਮਤਲਬ ਜੀ ਇਹਦੀਆਂ ਜਿਹੜੀਆਂ ਪਰਤਾਂ ਨੇ ਉਹ ਨਿਰੰਤਰ ਉੱਧੜ ਰਹੀਆਂ ਨੇ ਜੀ। ਜਿਉਂ ਇਹ ਜਿਹੜੀ ਹੈ ਜੀ ਜਾਂਚ ਸਾਹਮਣੇ ਆ ਰਹੀ ਹੈ ਜਾਂ SIT ਦੀ ਜਿਹੜੀ ਜਾਂਚ ਹੈ ਜੀ ਉਹ ਸਾਹਮਣੇ ਆ ਰਹੀ ਹੈ। ਗੁਰਮੀਤ ਰਾਮ ਰਹੀਮ ਜਿਹੜਾ ਸੀਗਾ ਉਹਦੀ ਮੈਸੇਂਜਰ ਆਫ ਗੋਡ ਜਿਹੜੀ MS ਦੀ ਫਿਲਮ ਸੀ ਇਹਦੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਦੀ ਰੋਕ ਨੂੰ ਲੈ ਕੇ ਖਫਾ ਜਿਹੜੇ ਹਮਾਇਤੀ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਗੜਬੜ ਕਰਨ ਦੇ ਵਾਸਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀਗਾ। ਔਰ ਅਕਾਲੀ ਦਲ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਵਿੱਚ ਬਰਗਾੜੀ ਜਿਹੜੀ ਸੀ ਵੀ ਇਹ ਬੇਅਦਬੀ ਦੀ ਪਹਿਲੀ ਘਟਨਾ ਦੀ ਜਾਂਚ ਨੂੰ ਲੈ ਕੇ ਜਿਹੜੀ SIT ਬਣੀ ਸੀਗੀ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਇਹਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਜਿਹੜਾ ਹੋਇਆ ਸੀਗਾ
SIT ने बरगाड़ी ਦੇ ਵਿੱਚ ਹੋਈ ਪਹਿਲੀ ਘਟਨਾ ਦੇ ਸੰਬੰਧ ਵਿੱਚ ਮੋਗਾ ਦੇ ਸਮਾਲਸਰ ਥਾਣੇ ਦੇ ਵਿੱਚ ਰਿਪੋਰਟ ਦਰਜ ਦੀ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰਾਮ ਰਹੀਮ ਦੇ ਕਰੀਬੀ ਕੋਟਕਪੂਰਾ ਵਾਸੀ ਮਹਿੰਦਰਪਾਲ ਬਿੱਟੂ, ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਇਹਦੀ ਰਚੀ ਸੀ। ਇਹਦੇ ਲਈ ਸੁਖਜਿੰਦਰ ਸਿੰਘ ਉਰਫ ਸਨੀ ਦੀ ਜਿਹੜੀ ਇਹਦੀ ਉਹ ਚੋਣ ਕੀਤੀ ਗਈ ਸੀਗੀ। ਇਹ ਬੰਦੇ ਜਿਹੜੇ ਇਹਦੀ ਗ੍ਰਿਫਤਾਰ ਪਿਛਲੇ ਦਿਨਾਂ ਦੇ ਵਿੱਚ ਕੀਤੇ ਗਏ ਆ ਔਰ CBI ਨੂੰ ਜਾਂਚ ਬਾਅਦ ਦੇ ਵਿੱਚ ਸਭ ਨੂੰ ਪਤਾ ਹੈ ਕਿ ਇਹ ਦੇ ਦਿੱਤੀ ਗਈ ਸੀ। SIT ਨੇ ਆਪਣੀ ਜਾਂਚ ਦੇ ਵਿੱਚ ਇਹ ਵੀ ਕਿਹਾ ਕਿ ਡੇਰਾ ਹਮਾਇਤੀਆਂ ਨੇ ਭੀੜ ਚੁੱਕਣ ਦੀ ਘਟਨਾ ਤੋਂ 3 ਮਹੀਨੇ ਬਾਅਦ ਪੋਸਟਰ ਲਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਸੀ, ਕਿਉਂਕਿ ਸਰਕਾਰ ਨੇ ਉਹਦੀ ਫਿਲਮ ਦੇ ਉੱਤੇ ਰੋਕ ਜਿਹੜੀ ਆ ਉਹ ਲਾਤੀ। ਇਹਨਾਂ ਲੋਕਾਂ ਨੇ 10 ਪੋਸਟਰਾਂ ਦੇ ਉੱਤੇ ਜਿਹੜੀ ਲਿਖੀ ਗਈ ਸਮੱਗਰੀ ਸੀ ਉਹ ਮਹਿੰਦਰਪਾਲ ਨੇ ਤਿਆਰ ਜਿਹੜੀ ਆ ਉਹ ਕੀਤੀ ਸੀਗੀ। ਸੁਖਜਿੰਦਰ ਉਰਫ ਸਨੀ, ਨਿਸ਼ਾਨ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਉਰਫ ਭੋਲਾ ਤੇ ਸ਼ਕਤੀ ਸਿੰਘ ਕੋਟਕਪੂਰੇ ਦੇ ਵਿੱਚ 12 ਜਿਹੜਾ ਦੀ ਆਪਣੇ ਅਕਤੂਬਰ ਤੇ 20 ਨੂੰ 20 ਤੋਂ 15 ਨੂੰ ਇਕੱਠੇ ਹੋਏ ਔਰ ਬਲਜੀਤ ਸਿੰਘ ਬੀੜ ਲੈ ਕੇ ਆਇਆ ਔਰ ਉਹਦੀ ਜਿਹੜੀ ਕਾਰ ਸੀ ਉਹਦੇ ਵਿੱਚ ਬੈਠ ਕੇ ਲੋਕ ਉੱਥੋਂ ਨਿਕਲੇ ਜੀ। ਬੀੜ ਤੋਂ 100 ਤੋਂ 125 ਪੰਨੇ ਜਿਹੜੇ ਸੀ ਪਾੜੇ ਗਏ। ਬਾਕੀ ਜਿਹੜੀ ਦੂਜੀ ਆਲਟੋ ਕਾਰ ਦੇ ਵਿੱਚ ਰੱਖਦੀ। ਇਸ ਤੋਂ ਬਾਅਦ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਕੁਝ ਪੰਨੇ ਪਾੜ ਕੇ ਸੁੱਟ ਦਿੱਤੇ ਤੇ ਕੁਝ ਪੰਨੇ ਜਿਹੜੇ ਸੀ ਪਿੰਡ ਦੀਆਂ ਗਲੀਆਂ ਦੇ ਵਿੱਚ ਸੁੱਟ ਦਿੱਤੇ। ਬਾਕੀ ਭੀੜ ਇਹਨਾਂ ਲੋਕਾਂ ਨੇ ਸ਼ਕਤੀ ਸਿੰਘ ਦੇ ਕੋਲੇ ਦੱਗੋ ਰਮਾਣਾ ਪਿੰਡ ਦੇ ਵਿੱਚ ਉਹਦੇ ਘਰ ਦੀ ਅਲਮਾਰੀ 'ਚ ਰਖਵਾਤੀ। ਦੂਜੇ ਦਿਨ ਇਹਨਾਂ ਲੋਕਾਂ ਨੇ ਪਿੰਡ ਦੀ ਦੂਜੀ ਸੜਕ ਦੇ ਉੱਤੇ ਜਿਹੜੇ ਸੀ ਇਹ ਪੰਨੇ ਪਾੜ ਕੇ ਸੁੱਟੇ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਹਨਾਂ ਲੋਕਾਂ ਨੇ ਪੁੱਛਗਿੱਛ ਦੌਰਾਨ ਦੋਸ਼ਾਂ ਨੂੰ ਸਵੀਕਾਰ ਕੀਤਾ। ਇੱਕ ਜਿਹੜੀ ਹੋਰ ਰਿਪੋਰਟ ਜਿਹੜੀ ਕਾਫੀ ਜਿਹੜੀ ਅਹਿਮੀਅਤ ਰੱਖਦੀ ਹੈ ਜੀ ਉਹ ਇਹ ਕਹਿ ਰਹੀ ਹੈ ਕਿ SDM ਦੇ ਜਿਹੜੇ ਬਿਆਨ ਸੀਗੇ, SDM ਦੇ ਬਿਆਨਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿ ਜਦੋਂ ਗੋਲੀ ਚੱਲੀ ਆ ਉਦੋਂ ਲਗਾਤਾਰ ਪ੍ਰਸ਼ਾਸਨ ਜਿਹੜਾ ਵੀ ਉਹ ਚੀਫ ਮਿਨਿਸਟਰ ਆਫਿਸ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਇਹ ਰਿਪੋਰਟ ਜਿਹੜੇ SDM ਦਾ ਬਿਆਨ ਹੈ ਜੀ, ਕਿਉਂਕਿ ਸਬ ਡਿਵੀਜ਼ਨਲ ਮੈਜਿਸਟਰੇਟ ਜਿਹੜਾ ਹੁੰਦਾ ਉਹਨੇ ਹੁਕਮ ਦੇਣਾ ਹੁੰਦਾ ਗੋਲੀ ਚਲਾਉਣ ਦਾ ਜੀ, ਇਸ ਕਰਕੇ ਇਹ ਬੜਾ ਅਹਿਮ ਹੈ। ਉਹਨੇ ਇਹ ਗੱਲ ਕਹੀ ਹੈ ਕਿ ਹੁਕਮ ਇਹ ਹੋਇਆ ਸੀ ਮੁੱਖ ਮੰਤਰੀ ਉਦੋਂ ਦੇ ਜਿਹੜੇ ਸਨ ਉਹਨਾਂ ਦੇ ਵੱਲੋਂ ਕਿ ਕਿਸੇ ਤਰ੍ਹਾਂ ਇਹ ਮੁਜ਼ਾਹਰਾਕਾਰੀਆਂ ਨੂੰ ਉਠਾਓ, ਜਿਹੜਾ ਕਿ ਸਿੱਧੇ ਰੂਪ ਦੇ ਵਿੱਚ ਇਸ਼ਾਰਾ ਕਿੱਧਰ ਨੂੰ ਸੀਗਾ ਤੁਸੀਂ ਆਪ ਹੀ ਜਿਹੜਾ ਵੀ ਉਹਦਾ ਅੰਦਾਜ਼ਾ ਲਾ ਸਕਦੇ ਹੋ। ਇਹ ਸਭ ਤੋਂ ਗੰਭੀਰ ਜਿਹੜੀ ਗੱਲ ਹੈ ਉਹ ਕਹੀ ਜਾ ਸਕਦੀ ਆ ਇਸ ਸਭ ਕਾਸੇ ਦੀ ਰਿਪੋਰਟ ਦੀ। ਬਾਕੀ ਸਾਰਾ ਕੁਝ ਜਿਹੜਾ ਵੀ ਉਹ ਸਾਈਡ ਦੇ ਉੱਤੇ ਛੱਡ ਦਿਓ, ਕਿਉਂਕਿ ਜਿਹੜਾ ਸੂਬੇ ਦਾ ਮੁਖੀ ਜਿਹਨੇ ਸੂਬਾ ਚਲਾਉਣਾ ਉਹ ਲਗਾਤਾਰ ਸੰਪਰਕ ਦੇ ਵਿੱਚ ਹੈ। ਉਹ ਬਾਰ-ਬਾਰ ਉਹਨੂੰ ਫੋਨ ਜਾ ਰਹੇ ਆ, ਟੈਕਸਟ ਮੈਸੇਜ ਦੇ ਉੱਤੇ ਜਿਹੜੀ ਇਹਦੀ ਗੱਲ ਹੋ ਰਹੀ ਆ। ਤੇ ਜੇ SDM ਬਿਆਨ ਦਿੰਦਾ ਬੜਾ ਜ਼ਿੰਮੇਵਾਰ ਇਹ ਅਹੁਦਾ ਹੁੰਦਾ ਕਿ ਉੱਤੋਂ ਹੁਕਮ ਸੀਗਾ ਜੀ ਜਿਵੇਂ ਮਰਜ਼ੀ ਇਹਨੂੰ ਉਠਾਓ। ਫਿਰ ਕਹਾਣੀ ਕਿੱਥੇ ਖੜੀ ਆ ਮੇਰਾ ਖਿਆਲ ਜੇ ਅਜੇ ਵੀ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਉਹ ਬੇਸਮਝ ਹੋ ਸਕਦਾ। ਬਿਲਕੁਲ ਜੀ, ਪਤਾ ਤਾਂ ਸਾਰਿਆਂ ਨੂੰ ਹੀ ਆ ਪਰ ਤਰਪਕਦੇ ਆ ਨਾ ਲੈਣ ਤੋਂ। ਤੇ ਅੱਗੇ ਆਪਾਂ ਗੱਲ ਕਰਦੇ ਆ ਰਹਿਣ ਸਹਿਣ ਦੀ ਜਿਹੜੀ ਸ਼ਹਿਰਾਂ ਦੀ ਸੂਚੀ ਹੋਈ ਆ, ਪੰਜਾਬ ਦਾ ਕਿੰਨਵਾਂ ਕੁ ਨੰਬਰ ਹੈ ਉਹਨਾਂ 'ਚ? ਪੰਜਾਬ ਦਾ ਕੋਈ ਵੀ ਸ਼ਹਿਰ ਜਿਹੜਾ ਦੀ ਟੌਪ ਹੀ ਜਿਹੜੇ ਆ ਜੀ ਉਹਦੇ ਵਿੱਚ ਨਹੀਂ ਆਇਆ। ਔਰ ਮਹਾਰਾਸ਼ਟਰ ਦਾ ਪੁਣੇ ਜਿਹੜਾ ਸ਼ਹਿਰ ਹੈ ਜੀ ਇਹ ਦੇਸ਼ ਦੇ ਵਿੱਚ ਵਸਣ ਦੇ ਲਿਹਾਜ਼ ਦੇ ਨਾਲ ਸਭ ਤੋਂ ਚੰਗਾ ਸ਼ਹਿਰ ਹੈ। ਆਪਣੀ ਖੁਸ਼ਹਾਲੀ ਤੇ ਹਰਿਆਲੀ ਲਈ ਜਾਣਿਆ ਜਾਂਦਾ ਪੰਜਾਬ ਦਾ ਕੋਈ ਵੀ ਸ਼ਹਿਰ ਇਹਦੀ ਸੂਚੀ ਦੇ ਵਿੱਚ ਪਹਿਲੇ 20 ਸ਼ਹਿਰਾਂ ਦੇ ਵਿੱਚ ਸ਼ਾਮਲ ਨਹੀਂ ਗਾ। ਜਿਹੜਾ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਉਹਦੇ ਵੱਲੋਂ ਜਾਰੀ ਕੀਤੀ ਜੀ ਇਹਦਾ ਲਿਵਿੰਗ ਇੰਡੈਕਸ, ਇਹਦੇ ਵਿੱਚ ਇਹ ਗੱਲ ਜਿਹੜੀ ਸਾਹਮਣੇ ਆਈ ਹੈ। ਜਿਹੜੇ ਇਹਦੇ ਵਿੱਚ ਮਾਪਦੰਡ ਵਰਤੇ ਜਾਂਦੇ ਆ ਜੀ ਉਹਦੇ ਵਿੱਚ 111 ਸ਼ਹਿਰਾਂ ਦੀ ਸੂਚੀ ਦੇ ਵਿੱਚ ਉੱਤਰੀ ਭਾਰਤ ਦੇ ਚੰਡੀਗੜ੍ਹ ਤੋਂ ਬਿਨਾਂ ਕੋਈ ਵੀ ਸ਼ਹਿਰ ਟੌਪ 20 ਦੇ ਵਿੱਚ ਨਹੀਂ ਆਇਆ ਜੀ। ਰਾਜਧਾਨੀ ਦਿੱਲੀ ਨੂੰ ਇਹਦੇ ਵਿੱਚ 65ਵਾਂ ਜਗ੍ਹਾ ਜਿਹੜੀ ਆ ਜੀ ਉਹ ਮਿਲੀ ਆ। ਪਹਿਲੇ ਜਿਹੜੇ 10 ਦੇ ਵਿੱਚ ਆਏ ਆ ਜੀ ਉਹਦੇ ਵਿੱਚ ਸ਼ੁੱਧ ਹਵਾ, ਪਾਣੀ, ਸੁਰੱਖਿਆ, ਰੋਜ਼ੀ ਰੁਜ਼ਗਾਰ, ਰਿਹਾਇਸ਼, ਆਵਾਜਾਈ, ਐਜੂਕੇਸ਼ਨ, ਹੈਲਥ, ਸਾਫ ਸਫਾਈ ਜਿਹੜੀ ਆ ਇਹ ਬੁਨਿਆਦੀ ਸਹੂਲਤਾਂ ਇਹਦੇ ਵਿੱਚ ਮੁਹੱਈਆ ਨੇ। ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ ਨੂੰ ਟੌਪ 10 ਦੀ ਸੂਚੀ ਦੇ ਵਿੱਚ ਜਗ੍ਹਾ ਮਿਲੀ ਆ। ਮਹਾਰਾਸ਼ਟਰ ਦੇ 3 ਸ਼ਹਿਰ ਨਵੀਂ ਮੁੰਬਈ, ਗ੍ਰੇਟ ਮੁੰਬਈ ਤੇ ਥਾਣੇ ਇਹਨਾਂ ਨੇ ਟੌਪ 10 ਦੇ ਵਿੱਚ ਜਗ੍ਹਾ ਜਿਹੜੀ ਉਹ ਬਣਾਈ ਆ। ਚੰਡੀਗੜ੍ਹ 5ਵੀਂ ਜਗ੍ਹਾ ਦੇ ਉੱਤੇ ਆ। 111 ਸ਼ਹਿਰਾਂ ਦੀ ਸੂਚੀ ਦੇ ਵਿੱਚ ਰਾਮਪੁਰ ਸ਼ਹਿਰ ਸਭ ਤੋਂ ਹੇਠਲੇ ਡੰਡੇ ਦੇ ਉੱਤੇ ਆ। ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਸ਼ਹਿਰਾਂ ਦੀ ਸਥਿਤੀ ਡਾਵਾਡੋਲ ਹੈ। ਇੱਥੋਂ ਦਾ ਕੋਈ ਸ਼ਹਿਰ ਟੌਪ 20 ਦੇ ਵਿੱਚ ਜਗ੍ਹਾ ਜਿਹੜੀ ਆ ਉਹ ਨਹੀਂ ਬਣਾ ਸਕਿਆ। ਦੇਹਰਾਦੂਨ 80ਵੇਂ ਨੰਬਰ ਦੇ ਉੱਤੇ ਆ। ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ 8ਵੀਂ ਤੇ 10ਵੀਂ ਜਗ੍ਹਾ ਦੇ ਉੱਤੇ ਆ। ਗਵਾਲੀਅਰ 32ਵੇਂ, ਸਤਨਾ 62ਵੇਂ, ਜਬਲਪੁਰ 15ਵੇਂ, ਸਾਗਰ 66ਵੇਂ ਤੇ ਉਜੈਨ 24ਵੀਂ ਜਗ੍ਹਾ ਦੇ ਉੱਤੇ ਆ। ਛੱਤੀਸਗੜ੍ਹ ਦੇ ਰਾਏਪੁਰ ਨੂੰ 7ਵਾਂ
ਇਹ ਬਿਲਾਸਪੁਰ ਨੂੰ 13ਵਾਂ ਨੰਬਰ ਜਿਹੜਾ ਜੀ ਇਸ ਰਿਪੋਰਟ ਦੇ ਵਿੱਚ ਦਿੱਤਾ ਗਿਆ। ਕਹਿਣ ਨੂੰ ਜਿਹੜਾ ਜੀ ਇਹ ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਉਸਾਰੀਆਂ ਜਿਹੜੀਆਂ ਜੀ ਉਹ ਹੋਈਆਂ, ਸੀਮੈਂਟ ਦੇ ਜੰਗਲ ਜਿਹੜੇ ਜੀ ਉਹ ਉਸਰ ਆਏ ਪੰਜਾਬ ਦੇ ਵਿੱਚ। ਪਿਛਲੀ ਸਰਕਾਰ ਬਹੁਤ ਵੱਡੇ ਦਾਅਵੇ ਕਰਦੀ ਸੀ ਕਿ ਵੱਡੇ ਵੱਡੇ ਹਾਈਵੇ ਬਣਾ ਕੇ ਉਹਨਾਂ ਦੇ ਚਾਹੇ ਬੰਬ ਮਾਰੀ ਚੱਲੋ ਤੇ ਉਹ ਟੁੱਟਦੇ ਨਹੀਂਗੇ। ਹਾਈਵੇ ਬਣ ਗਏ, ਜਿਹੜੀਆਂ ਸੜਕਾਂ ਸੀਗੀਆਂ ਜੀ ਉਹ ਵੇਚ ਦਿੱਤੀਆਂ ਗਈਆਂ ਕੰਪਨੀਆਂ ਨੂੰ। ਟੋਲ ਰੋਡ ਜਿਹੜੀ ਬਿਨਾਂ ਕਿਸੇ ਸ਼ੱਕ ਦੇ ਬਹੁਤ ਵਧੀਆ ਹੋ ਗਈਆਂ, ਪੈਸੇ ਦੇ ਕੇ ਤੁਸੀਂ ਜਿਹੜਾ ਘੰਟਿਆਂ ਦਾ ਸਫ਼ਰ ਆ ਉਹ ਮਿੰਟਾਂ ਦੇ ਵਿੱਚ ਤੈਅ ਕਰ ਸਕਦੇ ਹੋ। ਪਰ ਇਹ ਲੋਕਾਂ ਦੇ ਰਹਿਣ ਸਹਿਣ ਨੂੰ ਜਿਹੜਾ ਜੀ ਇਹ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਉਹ ਦੇਖ ਕੇ, ਕਿਉਂਕਿ ਫਲਾਈਓਵਰ ਬਹੁਤ ਗਿਣੇ ਜਾਂਦੇ ਆ ਕਿ ਇਹ ਪਾਰਟ ਹੈ ਜੀ ਡਿਵੈਲਪਮੈਂਟ ਦਾ, ਪਰ ਫਲਾਈਓਵਰ ਦੇ ਥੱਲੇ ਰਹਿਣ ਵਾਲੇ ਲੋਕ ਜਿਹੜੇ ਆ ਜੀ ਉਹ ਕਿੰਨੇ ਵਧੇ ਆ, ਉੱਥੋਂ ਜਿਹੜਾ ਜੀ ਇਹ ਅੰਦਾਜ਼ਾ ਲਾਇਆ ਜਾ ਸਕਦਾ। ਇਸੇ ਕਰਕੇ ਪੰਜਾਬ ਰਹਿਣ ਸਹਿਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਪਛੜ ਗਿਆ, ਬੇਹੱਦ ਪਛੜ ਗਿਆ। 20 ਜਿਹੜੇ ਜੀ ਸ਼ਹਿਰ, ਕੋਈ 20 ਦੀ ਗਿਣਤੀ ਦੇ ਵਿੱਚ ਇੱਕ ਸ਼ਹਿਰ ਵੀ ਸਿੰਗਲ ਵੀ ਪੰਜਾਬ ਦਾ ਇਹਦੇ ਵਿੱਚ ਨਹੀਂ ਆਇਆ। ਬਿਲਕੁਲ ਜੀ, ਜੇ ਪਹਿਲੀ ਸਰਕਾਰ ਹੁੰਦੀ ਤਾਂ ਉਹਨੇ ਕਹਿਣਾ ਪੰਜਾਬ ਨੰਬਰ 1 ਆ। ਚਲੋ ਰਹਿਣ ਸਹਿਣ ਲਈ ਠੀਕ ਕਰਨਾ ਚਾਹੀਦਾ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।